viewers, welcome back to our program. So viewers, and वाले section ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ Amnesty International ਅਤੇ ਹੋਰ ਮਨੁੱਖੀ ਹੱਕਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਨੇ ਐਲਾਨਿਆ ਕਿਹਾ ਹੈ ਕਿ ਇਜ਼ਰਾਈਲ ਵਿੱਚ ਅਪਾਰਥਾਈਡ ਦੀ ਨਫ਼ਰਤ ਭਰੀ ਨੀਤੀ ਨੂੰ ਅਪਣਾਇਆ ਜਾ ਰਿਹਾ ਹੈ, ਜਿਸ ਦੀ ਉਹਨਾਂ ਨੇ ਨਿਖੇਧੀ ਕੀਤੀ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕਦੇ-ਕਦੇ ਜਿਹੜੀਆਂ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਉਹਨਾਂ ਵੱਲੋਂ ਬੋਲਡ ਲਾਈਨ ਵੀ ਨਜ਼ਰ ਆਉਂਦੀ ਹੈ। ਬਿਲਕੁਲ, ਜਿਵੇਂ ਅਸੀਂ ਅਮਰੀਕਾ 'ਚ US ਸਰਫ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਇੰਡੀਆ ਨੂੰ ਕੰਟਰੀ ਆਫ ਕੰਸਰਨ ਐਲਾਨਣ ਦਾ ਉਹ ਬਾਰ-ਬਾਰ ਮੁਤਾਲਬਾ ਕਰ ਰਹੇ ਨੇ। ਔਰ ਜਿਹੜਾ ਜਦੋਂ ਬਹੁਤ ਵਾਰ ਅਸੀਂ ਇਜ਼ਰਾਈਲ ਦੇ ਹਵਾਲੇ ਨਾਲ ਦੇਖਦੇ ਹਾਂ, ਜਿਹੋ ਜਿਹਾ ਅੱਜ ਵਰਤਾਰਾ ਇੰਡੀਆ ਜੋ ਕੁਛ ਵੀ ਆਪਣੀਆਂ ਮਾਈਨੋਰਟੀਜ਼ ਨਾਲ ਕਰ ਰਿਹਾ, they are getting away with it ਕਿਉਂਕਿ ਉਹਦੇ ਡਿਫਰੈਂਟ ਰੀਜ਼ਨ ਨੇ। ਅਮਰੀਕਾ ਦਾ ਉਹ ਸਟ੍ਰੈਟੇਜਿਕ ਪਾਰਟਨਰ ਵੀ ਉੱਥੇ ਬਣਿਆ ਹੋਇਆ ਹੈ ਔਰ ਇਜ਼ਰਾਈਲ ਦੇ ਘਨਾੜੀ ਚੜ੍ਹਿਆ। ਔਰ ਇਜ਼ਰਾਈਲ ਦੀ ਜਿਹੜੀ ਵਿਦਨ ਕਾਂਗਰਸ ਲੌਬੀ ਹੈ ਉਹ ਇੰਡੀਆ ਦੀ ਵੀ ਲੌਬੀ ਬਣ ਜਾਂਦੀ ਹੈ। ਔਰ ਇਜ਼ਰਾਈਲ ਤੋਂ $2 ਬਿਲੀਅਨ ਦੇ ਜੇ ਹਥਿਆਰਾਂ ਦੀ ਡੀਲ ਕੀਤੀ ਹੈ, ਨਾਲ ਪੈਗਾਸਸ ਸਪਾਈਵੇਅਰ ਵੀ ਖਰੀਦਿਆ। ਔਰ ਅਸੀਂ ਦੇਖਦੇ ਹਾਂ ਕਿ PLO ਨੂੰ ਵੀ ਰੋਕਣ ਦੇ ਵਿੱਚ ਇੰਡੀਆ ਨੇ ਮਦਦ ਕੀਤੀ ਕਿ ਉਹ ਉਹਨਾਂ ਦੀ ਇਕਨੋਮਿਕ ਜਿਹੜੀ ਕੌਂਸਲ ਹੈ ਉਹਦੇ 'ਚ ਆਬਜ਼ਰਵਰ ਸਟੇਟਸ ਨਾ ਲੈ ਸਕੇ। ਇਸ ਸਭ ਦੇ ਬਾਵਜੂਦ ਕਿ ਇਜ਼ਰਾਈਲ ਦਾ, ਜਿਸ ਬਾਰੇ ਕਦੇ ਪੈਟ ਬੁਕੈਨਨ ਜਿਹੜਾ ਕੰਜ਼ਰਵੇਟਿਵ ਹੋਸਟ ਸੀ ਕਿਸੇ ਜ਼ਮਾਨੇ 'ਚ ਮੀਡੀਆ CNN 'ਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਵੀ ਰਨ ਕੀਤੀ ਉਹਨੇ, ਇੱਕ ਵਾਰੀ ਉਹਨੇ ਕਿਹਾ ਸੀ ਕਿ ਵੀ US ਕਾਂਗਰਸ ਇਜ਼ ਦਾ ਆਕੂਪਾਈਡ ਟੈਰੀਟਰੀ ਆਫ ਇਜ਼ਰਾਈਲ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਦਾ ਬਹੁਤ ਜ਼ਿਆਦਾ ਇਨਫਲੂਐਂਸ ਅਮਰੀਕਾ ਹੀ ਨਹੀਂ, ਯੂਰਪ ਦੇ ਵਿੱਚ ਵੀ ਪਾਲਿਸੀ ਕਿੱਧਰ ਨੂੰ ਖੜਨੀ ਹੈ ਜਾਂ ਕਿੱਧਰ ਨੂੰ ਖਿੱਚਣੀ ਹੈ। ਲੇਕਿਨ ਇੱਕ ਵਕਤ ਆ ਜਾਂਦਾ ਹੈ ਜਦੋਂ ਹੌਲੀ ਤੁਸੀਂ ਕਿੰਨੀ ਕੁ ਦੇਰ ਆਪਣੇ ਗੁਨਾਹਾਂ ਤੇ ਪਰਦਾ ਪਾਉਂਦੇ ਹੋ, ਉਹ ਪਰਦਾਪੋਸ਼ੀ ਰਹਿੰਦੀ ਨਹੀਂ ਹੈ ਔਰ ਉਹ ਖੁੱਲ੍ਹਣਾ ਸ਼ੁਰੂ ਹੋ ਜਾਂਦਾ। ਹਾਲਾਂਕਿ ਇਜ਼ਰਾਈਲ ਬਾਰੇ ਬਹੁਤਿਆਂ ਨੂੰ ਤਾਂ ਇਹੀ ਪਤਾ ਹੈ ਕਿ ਭਾਈ ਫਲਸਤੀਨੀਆਂ ਨੂੰ ਕਿਵੇਂ ਡਿਸਪੋਜ਼ੈਸ ਕੀਤਾ ਹੈ, ਕੀ ਕਰਦੇ ਨੇ, ਬਹਾਨਾ ਬਣਾ ਲੈਂਦੇ ਨੇ ਕਿ ਜੀ ਹਮਸ ਨੇ ਅਟੈਕ ਕਰਤਾ, ਫਲਾਣੇ ਨੇ। ਪਰ ਇਜ਼ਰਾਈਲ ਦੇ ਵਿੱਚ ਲਗਭਗ 20% ਆਬਾਦੀ ਅਰਬਾਂ ਦੀ ਹੈ ਜਿਹੜੇ ਫਲਸਤੀਨੀ ਜੇ ਨਹੀਂ ਵੀ ਨੇ, ਤੇ ਉਹਨਾਂ ਨੂੰ ਵੀ ਕਿਵੇਂ ਸੈਕੰਡ ਕਲਾਸ ਸਿਟੀਜ਼ਨ ਵਾਂਗ ਟ੍ਰੀਟ ਕੀਤਾ ਜਾਂਦਾ ਹੈ। ਉਹ ਇਜ਼ਰਾਈਲੀ ਫੌਜ 'ਚ ਨਹੀਂ ਜਾ ਸਕਦੇ, ਬਹੁਤ ਸਾਰੀਆਂ ਉਹਨਾਂ ਦੇ ਉੱਤੇ ਬੰਦਸ਼ਾਂ ਨੇ। ਔਰ ਇੱਕ ਲਫ਼ਜ਼ ਹੁਣ ਕਿਉਂਕਿ ਅਸੀਂ ਤਾਂ ਇੰਡੀਅਨ ਸਿਸਟਮ ਦੇ 'ਚ ਬ੍ਰਾਹਮਣਵਾਦ ਦੇ ਕਾਸਟ ਸਿਸਟਮ ਤੋਂ ਵਾਕਿਫ ਹੈ, ਜਿਸ ਨੂੰ ਵਰਨ ਆਸ਼ਰਮ ਕਹਿੰਦੇ ਨੇ। ਔਰ ਦੁਨੀਆ ਦੇ ਵਿੱਚ ਜਦੋਂ ਅਸੀਂ ਗੁਲਾਮੀ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਕਾਲਿਆਂ ਨਾਲ ਸਲੂਕ ਦੀ, ਅਮਰੀਕਾ 'ਚ ਤੇ ਸਲੇਵਰੀ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਕਿਉਂਕਿ ਉਹ ਲਿਆਂਦੇ ਹੀ ਖਰੀਦ ਕੇ ਸੀ, ਸਲੇਵਸ ਵਾਂਗ ਸੀ। ਫਿਰ ਜਦੋਂ ਕਾਨੂੰਨਾਂ 'ਚ ਉਹਨਾਂ ਨੂੰ ਉਹਨਾਂ ਆਬਾਦੀਆਂ 'ਚ ਨਹੀਂ ਸੀ ਰਹਿ ਸਕਦੇ ਜਿੱਥੇ ਗੋਰੇ ਰਹਿੰਦੇ ਸੀ, ਉਹਨਾਂ ਦੇ ਬੱਚੇ ਉਹਨਾਂ ਸਕੂਲਾਂ 'ਚ ਨਹੀਂ ਸੀ ਜਾ ਸਕਦੇ ਜਿੱਥੇ ਗੋਰੇ ਜਾਂਦੇ ਸੀ, ਉਹਦੇ ਲਈ ਲਫ਼ਜ਼ ਅਮਰੀਕਾ 'ਚ ਸੈਗਰੀਗੇਸ਼ਨ ਆਇਆ। ਅੰਗਰੇਜ਼ੀ ਦਾ ਸ਼ਬਦ ਹੈ ਵੀ ਅੱਡ ਰੱਖਣਾ। ਲੇਕਿਨ ਅਪਾਰਥਾਈਡ ਲਫ਼ਜ਼ ਜ਼ਿਆਦਾ ਜਿਹੜਾ ਸਾਊਥ ਅਫਰੀਕਾ, ਜਿੱਥੇ ਕਿ ਕਾਲਿਆਂ ਦੀ ਵੱਡੀ ਗਿਣਤੀ ਦੇ ਉੱਤੇ ਗੋਰੇ ਚਾਬਕ ਮਾਸਟਰ ਜਿਹੜੇ ਨੇ ਉਹ ਉਹਨਾਂ ਦੇ ਉੱਤੇ ਹਾਵੀ ਸੀ, ਉਹਨਾਂ ਨੇ ਇੱਕ ਪੂਰਾ ਸੈਟ ਆਫ ਲਾਜ਼ ਜਿਹੜਾ ਬਣਾਇਆ। ਔਰ ਉਹੀ ਸਾਊਥ ਅਫਰੀਕਾ ਜਿੱਥੇ ਗਾਂਧੀ, ਜਦੋਂ ਗਾਂਧੀ ਨੂੰ ਬੜਾ ਕ੍ਰੈਡਿਟ ਦਿੱਤਾ ਜਾਂਦਾ ਜੀ ਉੱਥੇ ਉਹਨੇ ਚੁੱਕੀ, ਉਹ ਤਾਂ ਉੱਥੇ ਜਾ ਕੇ ਇਹੀ ਉਹਨੇ ਮੰਗ ਸੀ ਉਹਦੀ, ਜਦੋਂ ਉਹਨੇ ਐਜੀਟੇਸ਼ਨ ਕੀਤੀ ਆਪਣੇ ਗੁਜਰਾਤੀਆਂ ਦੇ ਲਈ ਕਿ ਜੀ ਤੁਸੀਂ 2 ਸੈਟ ਆਫ ਲਾਜ਼ ਬਣਾਏ ਹੋਏ ਨੇ, ਇੱਕ ਗੋਰਿਆਂ ਲਈ ਇੱਕ ਕਾਲਿਆਂ ਲਈ, ਸਾਡੇ ਤੇ ਉਹ ਲਾਅ ਲਾਗੂ ਕਰ ਦਿਓ ਜੋ ਕਾਲਿਆਂ ਤੇ ਨੇ, ਅਸੀਂ ਤਾਂ ਕਾਲੇ ਨਹੀਂ ਹੈਗੇ, ਸੋ ਸਾਡੇ ਲਈ ਸੈਪਰੇਟ ਰੱਖੋ। ਸੋ ਉਹ ਤਾਂ ਉਹਨਾਂ ਨੂੰ ਵੀ ਨਿੱਗਰ ਲਿਖਦਾ ਹੈ ਜਾਂ ਉਹਨਾਂ ਨੂੰ ਵੀ ਡਰਟੀ ਰੇਸ ਕਿਹਾ ਗਾਂਧੀ ਨੇ ਆਪਣੀਆਂ ਲਿਖਤਾਂ ਦੇ ਵਿੱਚ। ਔਰ ਇਹ ਨਹੀਂ ਹੈ ਔਰ ਕਿ ਉਹਨੇ ਕਦੇ ਜਿਹੜਾ ਉਸ ਅਪਾਰਥਾਈਡ ਨੂੰ ਤੋੜਨ ਦੀ ਗੱਲ ਕੀਤੀ ਹੋਵੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਵਿੱਚ ਜਦੋਂ ਅਫਰੀਕਨ 1960ਵਿਆਂ ਤੋਂ ਬਾਅਦ ਜਦੋਂ ਇੱਥੇ ਸੈਗਰੀਗੇਸ਼ਨ ਟੁੱਟੀ, 30+ ਕਾਂਗਰਸਮੈਨ ਜਿਹੜੇ ਨੇ ਅਫਰੀਕਨ ਅਮਰੀਕਨ ਓਰੀਜਨ ਦੇ ਆਏ, ਉਹਨਾਂ ਨੇ ਕਾਂਗਰਸ 'ਚ ਬਲੈਕ ਕਾਕਸ ਬਣਾਈ। ਅਮਰੀਕਾ ਨੇ ਹਾਰਡ ਲਾਈਨ ਲਈ, ਇਕਨੋਮਿਕਲ ਸੈਂਕਸ਼ਨਸ ਲੱਗਣੀਆਂ ਸ਼ੁਰੂ ਹੋਈਆਂ ਸਾਊਥ ਅਫਰੀਕਾ ਤੇ। ਪਲੇਅਰ ਖਲੋ ਗਏ ਕਿ ਜਿੱਥੇ ਓਲੰਪਿਕ ਦੂਜੇ ਤੀਜੇ ਸਾਊਥ ਅਫਰੀਕਾ ਦੇ ਪਲੇਅਰ ਆਉਂਦੇ ਸੀ ਗੋਰੇ, ਉਹ ਖੇਲਣ ਤੋਂ ਨਾ ਕਰ ਦਿੰਦੇ ਸੀ ਦੂਜੇ ਕਿ ਉੱਥੇ ਅਪਾਰਥਾਈਡ ਹੈ, ਕਿਉਂਕਿ ਕਾਲਿਆਂ ਦੇ ਖਿਲਾਫ ਬਹੁਤ ਸਾਰੇ ਕਾਨੂੰਨ ਬਹੁਤ ਜ਼ੁਲਮ ਕਰਦੇ ਸੀ। ਸੋ ਕਟਿੰਗ ਦਾ ਸਟੋਰੀ ਸ਼ਾਰਟ, ਫਾਈਨਲੀ ਸਾਊਥ ਅਫਰੀਕਾ 'ਚ 27 ਸਾਲ ਨੈਲਸਨ ਮੰਡੇਲਾ ਨੂੰ ਜੇਲ੍ਹ 'ਚ ਰੱਖਿਆ ਕਿਉਂਕਿ ਉਹ ਵੀ ਅਪਾਰਥਾਈਡ ਦੇ ਖਿਲਾਫ। ਫਿਰ ਉਹਦੇ ਨਾਲ ਸਮਝੌਤਾ ਹੋਇਆ, ਸ਼ਾਇਦ ਕਲਾਰਕ ਸੀ ਉਹਨਾਂ ਦਾ, ਟੁੱਟਿਆ ਅਪਾਰਥਾਈਡ ਸਾਊਥ ਅਫਰੀਕਾ 'ਚੋਂ। ਸਾਊਥ ਅਫਰੀਕਾ ਮੇਨ ਦੁਨੀਆ ਦੀ ਮੁੱਖ ਧਾਰਾ 'ਚ ਆਇਆ
ਔਰ ਉਹਨੂੰ 27 ਸਾਲ ਬਾਅਦ ਰਿਲੀਜ਼ ਕੀਤਾ ਗਿਆ ਨੈਲਸਨ ਮੰਡੇਲਾ ਨੂੰ ਪ੍ਰੈਜ਼ੀਡੈਂਟ ਬਣਿਆ ਔਰ ਉੱਥੇ ਇੱਕ ਸਿਸਟਮ ਜਿਹੜਾ ਵਾਪਸ 1 ਪਰਸਨ 1 ਵੋਟ ਔਰ ਕੋਈ ਗੋਰਿਆਂ ਦੇ ਖਿਲਾਫ ਕੋਈ ਬਦਲਾਖੋਰੀ ਨਹੀਂ ਕੀਤੀ। ਇਹ ਵੀ ਨੈਲਸਨ ਮੰਡੇਲਾ ਦੀ ਇੱਕ ਕਾਮਯਾਬ ਸ਼ਖਸੀਅਤ ਦਾ ਹਿੱਸਾ ਸੀ। ਸੋ ਅਪਾਰਥਾਈਡ ਲਫ਼ਜ਼ ਜਿੱਥੇ ਕਿ ਇੱਕੋ ਮੁਲਕ ਦੇ ਵਿੱਚ 2 ਸੈਟ ਆਫ ਲਾਜ਼ ਹੋਣ, ਵਿਤਕਰਾ ਹੋਏ, ਔਰ ਇਹ ਲਫ਼ਜ਼ ਅਪਾਰਥਾਈਡ ਇਸ ਦੇ ਲਈ ਇਸਤੇਮਾਲ ਹੁੰਦਾ ਹੈ। ਹੁਣ ਇਜ਼ਰਾਈਲ ਦੇ ਵਿੱਚ ਜੋ ਇਜ਼ਰਾਈਲੀ ਸਰਕਾਰ ਦੀਆਂ ਨੀਤੀਆਂ ਨੇ ਫਲਸਤੀਨੀਆਂ ਪ੍ਰਤੀ ਵੀ, ਪਲੱਸ ਜਿਹੜੇ ਉਹਨਾਂ ਦੇ ਲਗਭਗ 20% ਦੇ ਕਰੀਬ ਅਰਬ ਮੂਲ ਦੇ ਪਰ ਇਜ਼ਰਾਈਲੀ ਐਵਰੀ ਇੰਚ ਸਿਟੀਜ਼ਨ ਨੇ, ਉਹਨਾਂ ਨਾਲੋਂ ਕਿਵੇਂ ਵਿਤਕਰਾ ਕਰਦੇ ਨੇ। ਹੁਣ ਐਮਨੈਸਟੀ ਇੰਟਰਨੈਸ਼ਨਲ ਨੇ ਬਾਕੀ ਹਿਊਮਨ ਰਾਈਟਸ ਗਰੁੱਪਸ ਦੇ ਨਾਲ ਮਿਲ ਕੇ ਇਹ ਲਾਈਨ ਲਈ ਹੈ, ਐਮਨੈਸਟੀ ਜੁਆਇਨਸ ਅਦਰ ਰਾਈਟਸ ਗਰੁੱਪਸ ਇਨ ਕੰਡੈਮਿੰਗ ਇਜ਼ਰਾਈਲੀ ਅਪਾਰਥਾਈਡ। ਉਹਨਾਂ ਨੇ ਕਿਹਾ ਕਿ ਜੋ ਇਜ਼ਰਾਈਲ ਦੇ ਵਿੱਚ ਹੋ ਰਿਹਾ ਉਹ ਅਪਾਰਥਾਈਡ ਹੈ, ਉਹਨੂੰ ਉਹਨਾਂ ਨੇ ਕੰਡੈਮ ਕੀਤਾ ਹੈ ਔਰ ਇਹ ਬਹੁਤ ਵੱਡੀ ਖਬਰ ਹੈ। ਔਰ ਇਸ ਹਵਾਲੇ ਨਾਲ ਗੱਲ ਕੱਲੀ ਇਹ ਨਹੀਂ ਹੁੰਦੀ ਕਿ ਜੀ ਤੁਸੀਂ ਬਿਆਨ ਦੇ ਦਿੱਤਾ, ਉਸ ਤੋਂ ਬਾਅਦ ਇਹ ਹੁੰਦਾ ਹੈ ਕਿ ਵੀ ਜਿਹੜੀ ਇੰਟਰਨੈਸ਼ਨਲ ਵਾਰ ਕ੍ਰਾਈਮਸ ਨੇ, ਹੁਣ ਕਿਉਂਕਿ ਆਲਰੇਡੀ 2005 ਦੇ ਵਿੱਚ ਜੋ ਕੁਛ ਉਹਨਾਂ ਨੇ ਕੋਸਟਲ ਟੈਰੀਟਰੀ ਦੇ ਵਿੱਚ ਕੀਤਾ ਸੀ ਗਾਜ਼ਾ 'ਚ, ਜਾਂ ਉਸ ਤੋਂ ਬਾਅਦ 2007 ਦੇ ਵਿੱਚ, ਇਹ ਆਲਰੇਡੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈਜ਼ ਓਪਨਡ ਐਨ ਇਨਵੈਸਟੀਗੇਸ਼ਨ into Israeli-Palestinian conflict expected to focus in part on possible war crimes committed during 2014 conflict in Gaza. ਇਜ਼ਰਾਈਲ ਦੇ ਖਿਲਾਫ ਜਿਹੜਾ ICC ਦੇ ਵਿੱਚ ਇੱਕ ਮੁਕੱਦਮਾ ਚੱਲ ਰਿਹਾ ਕਿ 2014 ਚ ਉਹਨੇ ਗਾਜ਼ਾ ਦੇ ਵਿੱਚ ਕਿਵੇਂ ਵਾਰ ਕ੍ਰਾਈਮ ਕੀਤੇ, ਪਰ ਇਹ ਜਿਹੜੀ ਅਪਾਰਥਾਈਡ ਇਹਨੂੰ ਰੈਕਗਨਾਈਜ਼ ਕਰਨ ਦੀ ਲਾਈਨ ਹੈ, ਇਹਦੇ ਤੇ ਇਜ਼ਰਾਈਲ ਨੇ ਬਹੁਤ ਚੀਕਾਂ ਮਾਰੀਆਂ ਨੇ। ਪਰ ਮੈਂ ਪਹਿਲਾਂ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਇਹਨਾਂ ਦੀ ਐਮਨੈਸਟੀ ਔਰ ਦੂਸਰੇ ਦੀ, ਦਾ ਰਿਪੋਰਟ the New York-based Human Rights Watch in April last year became the first major international rights group to publicly level the controversial allegation which is of apartheid. The report by London-based Amnesty built on these previous calls in asserting that Israeli enforced apartheid exists in occupied Palestinian territories. कि apartheid ਜਿਹੜੇ ਇਹਨਾਂ ਨੇ ਇਹ ਕਬਜ਼ੇ 'ਚ ਨੇ, ਵੈਸਟ ਬੈਂਕ ਗਾਜ਼ਾ ਉੱਥੇ ਵੀ ਹੈ, and within Israel itself where Arab citizens make up more than 20% of the population. ਕੱਲੇ 20 more than 22 ਵੀ ਹੋ ਸਕਦੇ ਨੇ 24 ਕਿ ਉੱਥੇ ਅਪਾਰਥਾਈਡ ਕਰਦੇ ਨੇ। Amnesty stressed it was not comparing Israel's treatment of Palestinians with conditions in apartheid era South Africa, but said Israel conduct and policies met the criteria for the crime of apartheid under international law. ਕਿ ਜਿਹੜਾ ਇੰਟਰਨੈਸ਼ਨਲ ਲਾਅ ਦੀ ਡੈਫੀਨੇਸ਼ਨ ਹੈ ਅਪਾਰਥਾਈਡ ਦੀ, ਜੋ ਇਜ਼ਰਾਈਲ 20% ਤੋਂ ਜ਼ਿਆਦਾ ਅਰਬਾਂ ਦੇ ਨਾਲ ਕਰ ਰਿਹਾ ਹੈ, ਉਹ ਅਪਾਰਥਾਈਡ ਦੀ ਡੈਫੀਨੇਸ਼ਨ 'ਚ ਆਉਂਦਾ ਹੈ। ਔਰ ਇਹ ਇਸ ਤੋਂ ਪਹਿਲਾਂ ਜ਼ਾਹਰ ਹੈ ਹੁਣ ਇੱਕ ਬਹੁਤ ਸਟਰੋਂਗ ਐਮਨੈਸਟੀ ਕਹਿ ਰਹੇ ਵੀ ਅਪਾਰਥਾਈਡ ਕਰ ਰਹੇ ਹੋ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆਲਰੇਡੀ ਜੋ 2014 'ਚ ਇਹਨਾਂ ਨੇ ਕੀਤਾ ਗਾਜ਼ਾ 'ਚ ਉਹਨੂੰ ਪ੍ਰੋਬ ਕਰ ਰਿਹਾ, ਪਰ ਇਸ ਦੇ ਉੱਤੇ ਇਜ਼ਰਾਈਲ ਨੇ ਬੜਾ ਜ਼ੋਰਦਾਰ ਰਿਐਕਸ਼ਨ ਦਿੱਤਾ ਹੈ। ਔਰ ਉਹਦੇ ਵਿੱਚ ਉਹਨਾਂ ਦੇ ਜਿਹੜਾ ਵੈਦਰ ਦੇ Israel's foreign minister Yair Lapid strongly rejected the claims as divorced from reality and charged that Amnesty quotes lies spread by terrorist organizations ਕਿ ਜੀ ਇਹ ਜਿਹੜੀਆਂ ਦਹਿਸ਼ਤਗਰਦ ਜਥੇਬੰਦੀਆਂ ਨੇ ਸਾਡੇ ਖਿਲਾਫ ਪ੍ਰਚਾਰ ਕੀਤਾ ਹੋਇਆ ਹੈ, ਐਮਨੈਸਟੀ ਉਹਦੇ ਮੁਤਾਬਕ ਇਹ ਦੇ ਰਹੀ ਹੈ। ਔਰ ਇਹ ਇਸ ਦੇ ਨਾਲ ਨਾਲ ਉਹਨਾਂ ਨੇ ਨਾਲ ਇਜ਼ਰਾਈਲ ਇਜ਼ ਨਾਟ ਪਰਫੈਕਟ ਬਟ ਇਟ ਇਜ਼ ਅ ਡੈਮੋਕ੍ਰੇਸੀ ਕਮਿਟਡ ਟੂ ਇੰਟਰਨੈਸ਼ਨਲ ਲਾਅ ਐਂਡ ਓਪਨ ਟੂ ਸਕਰੂਟਨੀ, ਮਿਸਟਰ ਲਿਪਿਡ ਸੈਡ। ਉਹਨੇ ਕਿਹਾ ਜੀ ਇਹ ਅਸੀਂ ਬਿਲਕੁਲ ਓਪਨ ਹੈ ਇਹ ਸਾਰਿਆਂ ਨੂੰ। ਔਰ ਉਹਨਾਂ ਨੇ ਕਿਹਾ ਹੁਣ ਇਹ ਤੁਸੀਂ ਇਹ ਵੀ ਇਹਨਾਂ ਦਾ ਪਰਮਾਨੈਂਟ ਹੈ ਕਿ ਜਿਹੜਾ ਇਹ ਕੋਈ ਇਜ਼ਰਾਈਲ ਦੀ ਗਲਤੀ ਨੂੰ ਪੁਆਇੰਟ ਆਊਟ ਕਰੋ ਐਂਟੀ ਸੈਮਿਟਿਕ ਹੈ ਕਿ ਜੀ ਇਹ ਤਾਂ ਯਹੂਦੀਆਂ ਦੇ ਖਿਲਾਫ ਹੈ। ਔਰ ਇਹੀ ਗੱਲ he also charged that Amnesty had an anti-Semitic agenda. कि Amnesty International anti-Semitic है. I hate to use the argument that if Israel were not a Jewish state, nobody in Amnesty would dare argue against it. But in this case, there is no other possible. वो कहता जी जे असी यहूदी ना ये पर पक्के तौर पे कि जी ये ता anti Jewish line ले रहे हैं। और इस दे नाल World Jewish Congress दा Ronald Lord है उन्हें क्या Amnesty's report does absolutely nothing to offer a constructive way forward
and has no real interest in promoting the human rights of Palestine। ਇਹ ਵੀ ਹੁਣ ਇਹ ਆਪਣੇ ਆਪ ਨੂੰ ਇਹ ਦੱਸ ਰਿਹਾ ਜੀ ਕਿ ਅਸੀਂ ਇਜ਼ਰਾਈਲੀ ਜੂਡਿਜ਼ਮ ਵਾਂਗ ਫਿਰਕੂ ਨਹੀਂ ਹੈ ਇਹ ਵੀ ਯਹੂਦੀ, ਪਰ ਕਹਿ ਰਹੇ ਜੀ ਐਮਨੈਸਟੀ ਨੇ ਇਹ ਤਾਂ ਦੱਸਿਆ ਹੀ ਨਹੀਂ ਕਿ ਵੀ ਹਿਊਮਨ ਰਾਈਟਸ ਫਲਸਤੀਨੀਆਂ ਦੇ ਕਿਵੇਂ ਵੀ ਪਹਿਲਾਂ ਦੱਸਣਗੇ। ਉਹ ਪਹਿਲਾਂ ਤਾਂ ਤੁਸੀਂ ਅਪਾਰਥਾਈਡ ਦੀ ਕੈਟਾਗਰੀ ਚ ਆਉਂਦੇ ਹੋ, ਬਿਲਕੁਲ ਦੁਨੀਆ ਦੀਆਂ ਤੁਹਾਡੇ ਤੇ ਸੈਂਕਸ਼ਨਸ ਲੱਗਣ, ਜਹਾਜ਼ ਤੁਹਾਡੇ ਨਾ ਜਾਣ, ਤੁਹਾਡੇ ਨਾਲ ਵਪਾਰ ਨਾ ਹੋਏ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਤੁਹਾਡੀ ਇਨਵੈਸਟੀਗੇਟ ਕਰੇ, ਵਾਰ ਕ੍ਰਾਈਮਸ ਨੇ, ਤੁਹਾਡਾ ਦਿਮਾਗ ਟਿਕਾਣੇ ਆਏ, ਫਲਸਤੀਨੀਆਂ ਦੀ ਜਿਹੜੀ 2 ਸਟੇਟ ਫਾਰਮੂਲਾ ਹੈ ਉਸ ਦੇ ਉੱਤੇ ਤੁਸੀਂ ਸੀਰੀਅਸਲੀ ਕੰਮ ਕਰੋ, ਫਿਰ ਫਲਸਤੀਨੀਆਂ ਦਾ ਕੁਝ ਬਣੇਗਾ। ਔਰ ਇਸ ਸਾਰੇ ਨੂੰ ਜਿਹੜਾ ਬਾਕੀਆਂ ਨੇ ਵੀ ਪੂਰੇ ਤਰੀਕੇ ਨਾਲ ਐਂਟੀ ਸੈਮਿਟਿਕ ਔਰ ਐਂਟੀ ਸੈਮਿਟਿਕ ਇਹੀ ਰੌਲਾ ਪਾਇਆ। ਔਰ ਇਸ ਸਾਰੇ ਦੇ ਚੱਲਦੇ ਆ United Nations Security Amnesty called on ICC to consider the crime of apartheid in its current investigation। ਹੁਣ ਐਮਨੈਸਟੀ ਨੇ ਇੱਕ ਜੰਪ ਅੱਗੇ ਮਾਰਿਆ, ਉਹਨਾਂ ਨੇ ਕਿਹਾ ਵੀ ਤੁਸੀਂ 2014 ਵਾਲਾ ਤਾਂ ਪ੍ਰੂਵ ਕਰ ਹੀ ਰਹੇ ਹੋ, ਪਰ ਇਹਦੇ 'ਚ ਇਹ ਵੀ ਇਨਵੈਸਟੀਗੇਟ ਕਰੋ ਕਿ ਇਜ਼ਰਾਈਲ ਕਿਵੇਂ ਜਿਹੜਾ ਹੈ ਉਹ ਅਪਾਰਥਾਈਡ ਕਰ ਰਿਹਾ ਹੈ। ਇਟ ਆਲਸੋ ਅਰਜ ਦਾ United Nations Security Council to impose targeted sanctions such as asset freezes against Israeli officials most implicated in the crime of apartheid। ਕਿ ਜਿਹੜੇ ਇਸ ਅਪਾਰਥਾਈਡ ਲਈ ਜ਼ਿੰਮੇਵਾਰ ਨੇ ਇਜ਼ਰਾਈਲੀ, ਉਹਨਾਂ ਦੇ ਅਸੈਟ ਫਰੀਜ਼ ਕਰੋ ਜੋ ਬੈਂਕਾਂ ਔਰ ਦੂਸਰਿਆਂ 'ਚ ਪਏ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਦਾ ਇੰਟਰਨੈਸ਼ਨਲ ਕਮਿਊਨਿਟੀ ਨੀਡਡ ਟੂ ਫੇਸ ਅਪ to the reality of Israeli apartheid and pursue the many avenues to justice which remain shamefully unexplored। ਇਹ ਬਹੁਤ ਵੱਡੀ ਗੱਲ ਹੈ ਕਿ ਐਮਨੈਸਟੀ ਇੰਟਰਨੈਸ਼ਨਲ ਅਪਾਰਥਾਈਡ ਵੀ ਕਹਿ ਰਿਹਾ ਹੈ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੂੰ ਵੀ ਕਹਿ ਰਿਹਾ ਕਿ ਵੀ ਇਹਨਾਂ ਨੂੰ ਕਰੋ, UN ਸਿਕਿਉਰਿਟੀ ਕਾਉਂਸਲ ਨੂੰ ਕਹਿ ਰਿਹਾ ਕਿ ਇਹਨਾਂ ਦੇ ਜਿਹੜੇ ਨੇ ਅਸੈਟ ਫਰੀਜ਼ ਕਰੋ, ਔਰ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਹਿ ਰਿਹਾ ਕਿ ਭਾਈ ਇਸ ਦੇ ਉੱਤੇ ਕਾਰਵਾਈ ਕਰੋ। ਸੋ ਦਿਸ ਇਜ਼ ਰਿਮਾਰਕੇਬਲ। ਇਹ ਹੋਏ ਫਿਰ ਜਿਹੜਾ ਇੰਡੀਆ ਦਾ ਕਾਸਟ ਸਿਸਟਮ ਬੇਸਡ ਸਾਰੀ ਸੁਸਾਇਟੀ ਹੈ, ਆਲਰੇਡੀ ਦਲਿਤ ਆਰਗੇਨਾਈਜੇਸ਼ਨਸ ਲੌਬੀ ਕਰਦੀਆਂ ਰਹੀਆਂ ਕਿ ਇਹਨਾਂ ਨੂੰ ਅਪਾਰਥਾਈਡ ਮੰਨਿਆ ਜਾਏ। ਉਹ ਤਾਂ ਵਰਸ ਦੈਨ ਅਪਾਰਥਾਈਡ ਹੈ ਕਾਸਟ ਸਿਸਟਮ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।